ਕਰੀਏ, ਟਰੰਪ ਹੁਣਾਂ ਨੇ ਅੱਜ ਉਹਨਾਂ ਮੁਲਕਾਂ ਨੂੰ ਚੇਤਾਵਨੀ ਦੇ ਦਿੱਤੀ ਆ। ਕਹਿੰਦੇ ਵੀ ਜੇ ਤੁਸੀਂ ਵੈਨੇਜ਼ੁਏਲਾ ਤੋਂ ਤੇਲ ਖਰੀਦਦੇ ਆ ਤਾਂ ਤੁਹਾਨੂੰ 25% ਟੈਰਿਫ ਦੇਣਾ ਪਊਗਾ ਯੂਐਸ ਦੇ ਨਾਲ ਟਰੇਡ ਜੇ ਤੁਸੀਂ ਕਰਦੇ ਆ। ਕਹਿੰਦੇ ਵੀ ਇਹ ਜਿਹੜਾ ਟੈਰਿਫ ਆ 2 ਅਪ੍ਰੈਲ ਨੂੰ, ਜਿਹਨੂੰ ਲਿਬਰੇਸ਼ਨ ਡੇ ਦੇ ਨਾਮ ਦੇ ਨਾਲ ਇਸ ਟਾਈਮ ਟਰੰਪ ਪ੍ਰਸ਼ਾਸਨ ਪ੍ਰਚਾਰ ਰਿਹਾ ਆ, ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਤੇਲ ਅਤੇ ਗੈਸ ਦੀ ਜਿਹੜੀ ਖਰੀਦਦਾਰੀ ਆ ਵੈਨੇਜ਼ੁਏਲਾ ਤੋਂ ਰੋਕਣ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਇਸ ਟੈਰਿਫ ਦੇ ਨਾਲ ਕੋਸ਼ਿਸ਼ ਕੀਤੀ ਹੈ। ਕਹਿੰਦੇ ਵੀ ਉਹਨਾਂ ਮੁਲਕਾਂ ਨੂੰ 25% ਐਕਸਟਰਾ ਟੈਰਿਫ ਦੇਣਾ ਪਊਗਾ ਜਿਹੜੇ ਵੈਨੇਜ਼ੁਏਲਾ ਤੋਂ ਇਹ ਖਰੀਦਦੇ ਆ। ਰਾਸ਼ਟਰਪਤੀ ਟਰੰਪ ਨੇ ਦੋਸ਼ ਲਾਏ ਆ ਵੈਨੇਜ਼ੁਏਲਾ ਦੇ ਉੱਤੇ ਵੀ ਉਹਨਾਂ ਨੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਗੈਂਗ ਮੈਂਬਰਸ ਘੱਲੇ ਹੈਗੇ ਆ। ਜਿਹੜਾ ਆਈ ਥਿੰਕ TPA ਕਰਕੇ ਜਿਹੜਾ ਇਹਨਾਂ ਦਾ ਗੈਂਗ ਆ, ਜਿਹੜੇ ਵੈਨੇਜ਼ੁਏਲਾ ਵਾਲੇ ਇਹਨਾਂ ਨੇ ਫੜ ਕੇ ਘੱਲੇ ਸੀਗੇ ਅਲ ਸੈਲਵਾਡੋਰ ਦੇ ਵਿੱਚ, ਉਸੇ ਗੈਂਗਸ ਦੇ ਆਧਾਰ ਦੇ ਉੱਤੇ ਇਹ ਸਾਰਾ ਕੁਝ ਚੱਲ ਰਿਹਾ ਆ। ਉਹਨਾਂ ਨੇ ਉਹਨਾਂ ਗੈਂਗ ਮੈਂਬਰਸ ਨੂੰ ਕਥਿਤ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ 200-300 ਜਿਹੜਾ ਬੰਦਾ ਘੱਲਿਆ ਆ, ਉਹ ਸਾਰੇ ਸਾਰੇ ਗੈਂਗ ਮੈਂਬਰ ਸੀ। ਉਹ ਵੱਖਰੀ ਗੱਲ ਆ ਵੀ ਬਾਅਦ ਦੇ ਵਿੱਚ ਰਿਪੋਰਟਸ ਕੁਝ ਹੋਰ ਵੀ ਜਿਹੜੀਆਂ ਉਹ ਪੇਸ਼ ਕਰ ਰਹੀਆਂ ਸੀ। ਉਹਨਾਂ ਨੇ ਇਹਦੇ ਬਾਬਤ ਹੀ ਇੱਕ 200 ਸਾਲ ਪੁਰਾਣਾ ਏਲੀਅਨ ਐਨਮੀ ਐਕਟ ਜਿਹੜਾ ਆ ਉਸ ਨੂੰ ਦੁਬਾਰਾ ਇਨਵੋਕ ਕੀਤਾ ਆ। ਰਾਸ਼ਟਰਪਤੀ ਟਰੰਪ ਨੇ ਟਰੂਥ ਸੋਸ਼ਲ ਦੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਦੇ ਹੋਏ ਜਿਹੜਾ ਇਹ ਜਾਣਕਾਰੀ ਦਿੱਤੀ ਹੈਗੀ ਆ ਵੀ 2 ਅਪ੍ਰੈਲ ਤੋਂ ਜਿਹੜੇ ਟੈਰਿਫ ਆ ਉਹ ਚਾਲੂ ਹੋਣਗੇ। ਇਸ ਮੌਕੇ ਚਾਈਨਾ ਸਭ ਤੋਂ ਜ਼ਿਆਦਾ ਵੈਨੇਜ਼ੁਏਲਾ ਤੋਂ ਤੇਲ ਜਿਹੜਾ ਆ ਉਹ ਖਰੀਦਦਾ ਆ। ਇਹ ਜਿਹੜੀ ਖਬਰ ਆਉਣ ਤੋਂ ਬਾਅਦ ਚ ਯੂਐਸ ਦਾ ਜਿਹੜਾ ਕੱਚੇ ਤੇਲ ਦੀ ਕੀਮਤ ਆ ਉਹ 71 ਸੈਂਟ ਹੋਰ ਵੱਧ ਗਈ ਸੀਗੀ। ਟਰੰਪ ਨੇ ਜਿਹੜਾ ਕਿਹਾ ਵੀ ਉਹ ਲਗਾਤਾਰ ਦਬਾਅ ਪਾ ਰਹੇ ਆ ਮਡੂਰੋ ਦੇ ਉੱਤੇ, ਪ੍ਰੈਸ਼ਰ ਜਿਹੜਾ ਉਹ ਪਾ ਰਹੇ ਆ ਜਦੋਂ ਤੋਂ ਇਹਨਾਂ ਨੇ ਸਹੁੰ ਚੁੱਕੀ ਹੈਗੀ ਆ। ਜਿਹੜੇ ਪ੍ਰੈਜ਼ੀਡੈਂਟ ਨੇ ਇਹ ਇੱਕ ਵਾਰੀ ਫੇਰ ਦੁਬਾਰਾ ਇਹੀ ਕਿਹਾ ਆ ਵੀ ਭਾਈ ਵੀ ਜਿਹੜਾ ਟ੍ਰੈਂਡ ਅਰਾਗੁਆ ਗੈਂਗ ਆ TDA ਕਰਕੇ ਉਹ ਗੈਂਗ ਮੈਂਬਰਸ ਯੂਐਸ ਦੇ ਵਿੱਚ ਆਏ ਆ ਤੇ ਉਹਦਾ ਹੁਣ ਖਾਮਿਆਜ਼ਾ ਤੁਹਾਡੇ ਮੁਲਕ ਦੇ ਨਾਲ ਨਾਲ ਉਹਨਾਂ ਮੁਲਕਾਂ ਨੂੰ ਵੀ ਭੁਗਤਣਾ ਪਊਗਾ ਜਿਹੜੇ ਕਿ ਤੁਹਾਡੇ ਤੋਂ ਹੁਣ ਤੇਲ ਖਰੀਦਦੇ ਆ। ਪਿਛਲੇ ਫਰਵਰੀ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਇਹ ਵੀ ਫੈਸਲਾ ਲਿਆ ਸੀ, ਬਾਈਡਨ ਪ੍ਰਸ਼ਾਸਨ ਨੇ ਡਿਸੀਜਨ ਜਿਹੜਾ ਲਿਆ ਸੀਗਾ ਜਿਸ ਨਾਲ ਸ਼ੈਵਰਨ ਨੂੰ ਆਇਲ ਪ੍ਰੋਡਕਸ਼ਨ ਦੁਬਾਰਾ ਸ਼ੁਰੂ ਕਰਨ ਦੇ ਵਿੱਚ ਵੈਨੇਜ਼ੁਏਲਾ 'ਚ ਉਹਨਾਂ ਨੇ ਇਜਾਜ਼ਤ ਦਿੱਤੀ ਸੀਗੀ, ਪਰ ਟਰੰਪ ਹੁਣਾਂ ਨੇ ਆ ਕੇ ਉਸ ਨੂੰ ਰਿਵਰਸ ਜਿਹੜਾ ਆ ਉਹ ਕਰ ਦਿੱਤਾ ਆ। ਟ੍ਰੈਜਰੀ ਡਿਪਾਰਟਮੈਂਟ ਨੂੰ ਉਹਨਾਂ ਨੇ 3 ਅਪ੍ਰੈਲ ਤੱਕ ਦਾ ਵਕਤ ਦਿੱਤਾ ਆ ਵੀ ਭਾਈ ਆਪਣਾ ਜਿਹੜੇ ਆਪਰੇਸ਼ਨਸ ਆ ਉੱਥੇ ਸ਼ਟ ਡਾਊਨ ਤੁਸੀਂ ਕਰੋ, ਉਸ ਨੂੰ ਵਾਈਂਡ ਡਾਊਨ ਕਰ ਦਿਓ। ਸ਼ੈਵਰਨ ਜਿਨ੍ਹਾਂ ਨੇ ਕਹਿੰਦੇ ਵੀ ਉੱਦਾਂ ਉਹਨਾਂ ਨੇ ਟਰੰਪ ਉਹਨਾਂ ਨੇ ਇੱਕ ਓਪਨਨੈਸ ਦਿਖਾਈ ਸੀਗੀ ਵੀ ਤੁਸੀਂ ਜਿਹੜਾ ਆ ਵੀ ਆਪਣੇ ਪ੍ਰੋਡਕਸ਼ਨ ਆ ਲਾਇਸੈਂਸ ਆ ਉਸ ਨੂੰ ਤੁਸੀਂ ਐਕਸਟੈਂਡ ਜਿਹੜਾ ਤੁਹਾਡਾ ਕੀਤਾ ਜਾ ਸਕਦਾ ਹੈ। ਪਰ ਅੱਜ ਦੀ ਇਸ ਰਿਪੋਰਟ ਤੋਂ ਬਾਅਦ ਚ ਲੱਗ ਰਿਹਾ ਆ ਵੀ ਸ਼ੈਵਰਨ ਉੱਥੇ ਵੈਨੇਜ਼ੁਏਲਾ ਦੇ ਵਿੱਚ ਤੇਲ ਕੱਢਣ ਤੋਂ ਵੀ ਸ਼ਾਇਦ ਉਹਨਾਂ ਨੂੰ ਕੰਮ ਬੰਦ ਹੋਊਗਾ ਤੇ ਉਧਰ ਚਾਈਨਾ ਦੇ ਉਤਪਾਦ ਦੇ ਉੱਤੇ ਇਹਦਾ ਮਤਲਬ 25% ਹੋਰ ਟੈਰਿਫ ਜੇ ਲੱਗੂਗਾ ਤਾਂ ਅਮਰੀਕਾ ਦੇ ਵਿੱਚ ਚੀਜ਼ਾਂ ਹੋਰ ਵੀ ਜ਼ਿਆਦਾ ਮਹਿੰਗੀਆਂ ਹੋਣਗੀਆਂ। 2 ਅਪ੍ਰੈਲ ਦਾ ਦਿਨ ਬੜਾ ਅਹਿਮ ਰਹਿਣ ਵਾਲਾ ਹੈ ਹਰਜੋਤ ਸਿੰਘ ਜੀ, ਜਦੋਂ ਰੈਸੀਪ੍ਰੋਕਲ ਟੈਰਿਫ ਜਿਹੜੇ ਉਹ ਲੱਗਣਗੇ। ਕੱਲ ਫੇਰ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਦਾ ਬਿਆਨ ਆਇਆ ਸੀ, ਉਹਨਾਂ ਨੇ ਇੰਡੀਆ ਨੂੰ ਲੈ ਕੇ ਫੇਰ ਇਹ ਗੱਲ ਕੀਤੀ ਵੀ ਐਗਜ਼ਾਮਪਲ ਦਿੰਦੇ ਹੋਏ ਕਿਹਾ ਵੀ ਰੈਸੀਪ੍ਰੋਕਲ ਟੈਰਿਫ ਕੀ ਹੋਊਗੇ। ਕਹਿੰਦੇ ਵੀ ਬੜੀ ਸਿੰਪਲ ਜੀ ਗੱਲ ਆ, ਜਿਹੜਾ ਮੁਲਕ ਜਿੰਨਾ ਟੈਰਿਫ ਸਾਡੇ ਤੇ ਲਾਊਗਾ ਉਹਨੂੰ ਉਸ ਦਾ ਬਰਾਬਰ ਦਾ ਟੈਰਿਫ ਝੱਲਣਾ ਪਊਗਾ ਤੇ ਤਾਂ ਜੋ ਜਿਹੜੀਆਂ ਇਹ ਚੀਜ਼ਾਂ ਆ ਵੀ ਅਸੀਂ ਅਮਰੀਕਾ ਦੇ ਉਤਪਾਦ ਨੂੰ ਦੁਬਾਰਾ ਜਿਹੜਾ ਆ ਉਹ ਦੁਨੀਆ ਦੇ ਲੈਵਲ ਦੇ ਉੱਤੇ ਅੱਗੇ ਲੈ ਕੇ ਜਾ ਸਕੀਏ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਇੰਡੀਆ ਨੂੰ ਲੈ ਕੇ ਉਹਨਾਂ ਨੇ ਉਦਾਹਰਨ ਦਿੱਤੀ ਸੀ ਵੀ ਇੰਡੀਆ ਵਰਗਾ ਮੁਲਕ 100-200% ਸਾਡੇ ਅਮਰੀਕਨ ਉਤਪਾਦ ਦੇ ਉੱਤੇ ਟੈਰਿਫ ਲਾਉਂਦਾ ਆ, ਸੋ ਅਸੀਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਓਨਾ ਹੀ ਜਿਹੜਾ ਉਹ ਕਰਾਂਗੇ। ਪਿਛਲੇ ਹਫ਼ਤਿਆਂ ਦੇ ਵਿੱਚ ਇੰਡੀਆ ਦਾ ਜਿਹੜਾ ਕਮਰਸ ਦੇ ਨਾਲ ਜੁੜਿਆ ਹੋਇਆ ਮੰਤਰੀ ਆ ਉਹ ਇੱਥੇ 7 ਦਿਨ ਲੇਲੜੀਆਂ ਕੱਢ ਕੇ ਗਿਆ ਆ ਵੀ ਭਾਈ ਕਿਸੇ ਤਰੀਕੇ ਦੇ ਨਾਲ ਸਾਨੂੰ ਰੈਸੀਪ੍ਰੋਕਲ ਟੈਰਿਫ ਤੋਂ ਬਚਾਅ ਜਿਹੜਾ ਉਹ ਕਰੋ। ਪਰ ਹਾਲ ਦੀ ਘੜੀ ਬਾਰ-ਬਾਰ ਜਦੋਂ ਇੰਡੀਆ ਦਾ ਉਹ ਨਾਮ ਲੈ ਰਹੇ ਆ, ਲੱਗਦੇ ਆ ਵੀ ਸ਼ਾਇਦ ਅਜੇ ਬਚਦੇ ਨਹੀਂ ਹੈਗੇ।